ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵਿਊਅਰਸ। ਪੰਜਾਬ ਵਿੱਚ ਅੱਜਕੱਲ ਫੇਰ ਸਮੇਤ ਸੈਨੀ ਦੀ ਪੁਲਿਸ ਦਾ ਦਮਨ ਚੱਕਰ ਜਾਰੀ ਹੈ। ਪਿਛਲੇ ਦਿਨਾਂ 'ਚ ਮਲੇਸ਼ੀਆ, ਥਾਈਲੈਂਡ ਆਦਿ ਥਾਵਾਂ ਤੋਂ ਸਿੱਖ ਨੌਜਵਾਨਾਂ ਨੂੰ ਐਕਸਟ੍ਰਾਡਾਈਟ ਕਰਵਾ ਕੇ ਪੰਜਾਬ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਕਿ ਉਸਨੇ ਅੰਤਰਰਾਸ਼ਟਰੀ ਖਾਲਿਸਤਾਨੀ ਦਹਿਸ਼ਤਗਰਦੀ ਤੋਂ ਪੰਜਾਬ ਨੂੰ ਬਚਾ ਲਿਆ ਹੈ। ਇਨ੍ਹਾਂ ਬਾਹਰਲੇ ਨੌਜਵਾਨਾਂ ਨੂੰ ਆਧਾਰ ਬਣਾ ਕੇ ਪੰਜਾਬ ਵਿੱਚ ਵੀ ਦਹਿਸ਼ਤਗਰਦੀ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਇੱਕ ਪਾਸੇ ਪੁਲਿਸ ਸਿੱਖ ਨੌਜਵਾਨਾਂ ਨੂੰ ਤੇ ਪੰਥਕ ਪਰਿਵਾਰਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਤੇ ਦੂਸਰੇ ਪਾਸੇ RSS ਪੰਜਾਬ ਦੇ ਪੇਂਡੂ ਇਲਾਕਿਆਂ ਦੇ ਵਿੱਚ ਆਪਣਾ ਤੰਦੂਆ ਜਾਲ ਵਿਛਾ ਰਿਹਾ ਹੈ। BJP ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੇ ਬਲਬੂਤੇ ਤੇ ਜਿੱਤ ਹਾਸਲ ਕਰਨ ਦਾ ਟੀਚਾ ਮਿਥਿਆ ਗਿਆ ਹੈ। ਬਾਦਲ ਅਕਾਲੀ ਦਲ ਲਾਚਾਰਗੀ ਦੇ ਹਾਲਾਤ ਵਿੱਚ ਹੈ ਪਰ ਸਿੱਖ ਏਜੰਡੇ ਨੂੰ ਅਪਣਾਉਣ ਲਈ ਤਿਆਰ ਨਹੀਂ ਹੈ। ਇਨ੍ਹਾਂ ਅਤੇ ਹੋਰ ਪੰਥਕ ਵਿਸ਼ਿਆਂ ਤੇ ਅੱਜ ਅਸੀਂ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜੀ ਨਾਲ, ਜਿਹੜੇ ਕਿਸਾਨਾਂ ਫੋਨ ਲਾਈਨ ਤੇ ਜੁੜ ਚੁੱਕੇ ਨੇ ਲੁਧਿਆਣੇ ਤੋਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਕਦੇ ਰਤਨਦੀਪ ਸਿੰਘ, ਕਦੇ ਰਮਨਦੀਪ ਸਿੰਘ ਗੋਲਦੀ ਅਤੇ ਹੁਣ ਹਰਮਿੰਦਰ ਸਿੰਘ ਮਿੰਟੂ, ਇਹਨਾਂ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਨੂੰ ਇੱਕਦਮ ਇੰਟਰਨੈਸ਼ਨਲ ਟੈਰਰਿਜ਼ਮ ਦੇ ਨਾਲ ਜੋੜਿਆ ਜਾਂਦਾ ਹੈ। ਇਸ ਬਾਰੇ ਤੁਸੀਂ ਡਿਟੇਲ ਦੇ ਵਿੱਚ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀਆਂ ਇਹ ਗ੍ਰਿਫਤਾਰੀਆਂ ਹੈਗੀਆਂ, ਪਹਿਲੀ ਤਾਂ ਇਹ ਗੱਲ ਜਿਹੜੀ ਤੁਸੀਂ ਵਿੱਚ ਕਹੀ, ਮੈਂ ਉਹਨੂੰ ਸੋਧ ਦੇਣਾ ਚਾਹੁੰਦਾ ਵੀ ਐਕਸਟ੍ਰਾਡਾਈਟ ਨਹੀਂ ਕੀਤਾ ਗਿਆ ਹੈ। ਐਕਸਟ੍ਰਾਡੀਸ਼ਨ ਪ੍ਰੋਸੀਡਿੰਗ ਲੰਬੀਆਂ ਹੁੰਦੀਆਂ, ਇਹਨਾਂ ਨੂੰ ਤਾਂ ਸੰਬੰਧਿਤ ਮੁਲਕਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਦੇ ਯਾਨੀ ਕਿ ਗੈਰ ਕਾਨੂੰਨੀ ਗੱਠਜੋੜ ਦੇ ਰਾਹੀਂ ਇਹਨਾਂ ਨੂੰ ਇੱਥੇ ਲਿਆ ਕੇ ਤੇ ਇਹਨਾਂ ਦੇ ਉੱਤੇ ਅਰੈਸਟ ਜਿਹੜੀ ਆ ਉਹਨਾਂ ਦੀ ਇੱਥੇ ਹਿੰਦੁਸਤਾਨ ਕਿਸੇ ਦੀ ਚੇਨਈ ਤੋਂ, ਕਿਸੇ ਦੀ ਦਿੱਲੀ ਤੇ ਪਾਈ ਗਈ ਹੈ। ਐਕਸਟ੍ਰਾਡਾਈਟ ਜੇ ਕਰਦੇ ਉਹਦਾ ਇੱਕ ਪ੍ਰੋਸੀਡਿੰਗ ਲੰਬੀਆਂ ਹੁੰਦੀਆਂ, ਹੋ ਸਕਦਾ ਉੱਥੋਂ ਦੀ ਗੌਰਮੈਂਟ ਇਹਨਾਂ ਨੂੰ ਹਵਾਲੇ ਹੀ ਨਾ ਕਰਦੀ ਹੈ ਇਹਨਾਂ ਨੌਜਵਾਨਾਂ ਨੂੰ, ਕਿਉਂਕਿ ਜਿਹੜੇ ਕੇਸ ਨੇ ਬਿਲਕੁਲ ਬੇਸਲੈਸ ਤੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਖੜਨਾ ਨਹੀਂ ਅਦਾਲਤਾਂ ਦੇ ਵਿੱਚ, ਹੇਠਲੀਆਂ ਅਦਾਲਤਾਂ ਦੇ ਵਿੱਚੋਂ ਹੀ ਇਹ ਕੇਸ ਜਿਹੜੇ ਆ ਉਹ ਬਰੀ ਹੋ ਜਾਣੇ ਆ। ਇਹਦੇ ਸੰਬੰਧ ਹੀ ਮੈਂ ਦੱਸਣਾ ਚਾਹੁੰਦਾ, 2010 ਦੇ ਵਿੱਚ ਵੀ 3 ਨੌਜਵਾਨ ਦਲਜੀਤ ਸਿੰਘ, ਅਮਰਜੀਤ ਸਿੰਘ ਤੇ ਕੇਵਲ ਸਿੰਘ ਸੌਂਡ, ਇਹਨਾਂ ਨੂੰ ਮਲੇਸ਼ੀਆ ਦੇ ਉੱਤੋਂ ਇਸੇ ਤਰ੍ਹਾਂ ਲੈ ਕੇ ਆਏ ਸੀ। ਉਹਨਾਂ ਦੇ ਉੱਤੇ ਵੀ ਕਈ ਕੇਸ ਪਾਏ ਸੀ, ਜਿਹੜੇ ਲਗਭਗ ਅਮਰਜੀਤ ਸਿੰਘ ਤੇ ਕੇਵਲ ਸਿੰਘ ਦੇ ਜਿਹੜੇ 3 ਕੇਸ ਸੀ ਉਹ ਬਰੀ ਹੋ ਚੁੱਕੇ ਆ। ਤੇ ਦਲਜੀਤ ਸਿੰਘ ਦਾ ਵੀ ਕੇਸ ਜਿਹੜਾ ਲੁਧਿਆਣੇ ਵਾਲਾ ਸੀ ਉਹ ਬਰੀ ਹੋ ਚੁੱਕਿਆ, ਅੰਮ੍ਰਿਤਸਰ ਵਾਲਾ ਬਰੀ ਹੋ ਚੁੱਕਿਆ, ਰੁਲਦੇ ਵਾਲਾ ਜਿਹੜਾ ਮਰਡਰ ਕੇਸ ਆ ਉਹ ਚੱਲਦਾ। ਜੇ ਆਪਾਂ ਪਿਛਲੇ 2009 ਤੋਂ ਬਾਅਦ ਦੇ ਜਿੰਨੇ ਦਰਜ ਹੋਏ ਕੇਸਾਂ ਦਾ ਧਿਆਨ ਮਾਰੀਏ ਤੇ ਲਗਭਗ ਸਾਰੇ ਕੇਸ ਉਹਨਾਂ ਦੇ ਵਿੱਚੋਂ ਬਰੀ ਹੋਇਆ। ਜਿਵੇਂ ਕਿ ਹੁਣ ਰੁਲਦਾ ਸਿੰਘ ਵਾਲੇ ਮਰਡਰ ਕੇਸ ਦੇ ਵਿੱਚ ਕੱਲ੍ਹ ਰਮਨਦੀਪ ਸਿੰਘ ਗੋਲਡੀ ਨੂੰ ਦੁਆਰੇ 5 ਦਿਨ ਦਾ ਰਿਮਾਂਡ ਜਿਹੜਾ ਦਿੱਤਾ ਗਿਆ, ਤੇ ਉਹਦੇ ਵਿੱਚ ਇਹ ਹੈਗਾ ਵੀ ਉਹ ਕੇਸ ਆਪਣੇ ਅੰਤਮ ਸਾਹਾਂ ਦੇ ਉੱਤੇ ਸੀ, ਪ੍ਰੋਸੀਕਿਊਸ਼ਨ ਐਵੀਡੈਂਸ ਕਲੋਜ਼ ਹੋਣ ਵਾਲਾ ਸੀ, ਉਹਦੀ ਵੀ ਤਰੀਕ ਕੱਲ੍ਹ ਸੀਗੀ। ਤੇ ਉਹ ਹੁਣ ਇਹਨਾਂ ਨੇ ਰਮਨਦੀਪ ਸਿੰਘ ਗੋਲਡੀ ਦਾ ਵਿੱਚ ਨਾਂ ਪਾ ਦੇਣਾ ਤੇ ਦੁਬਾਰੇ ਯਾਨੀ ਕਿ ਉਹ ਕੇਸ ਰੀਟ੍ਰਾਇਲ ਹੋ ਕੇ ਚੱਲੇਗਾ। ਜਿਹੜੇ ਪਹਿਲਾਂ ਬੰਦੇ ਕੇਸ ਮੁੱਕ ਕੇ ਬਰੀ ਹੋਣੇ ਸਨ ਉਹਨਾਂ ਨੂੰ ਵੀ ਦੁਬਾਰੇ ਉਹ ਕੇਸ ਦੇ ਨਾਲ ਬੰਨਣ ਦਾ ਜਿਹੜਾ ਯਤਨ ਕੀਤਾ ਜਾਏਗਾ। ਜਿਵੇਂ ਸੰਗਾਰ ਸਿਨੇਮਾ ਬਲਾਸਟ ਦਾ 2007 ਚ ਹੋਇਆ ਤੇ ਉਹਦੇ 'ਚ 2010 ਚ ਹਰਮਿੰਦਰ ਸਿੰਘ ਨੂੰ ਹੀ ਜਦੋਂ ਅਰੈਸਟ ਪਾਈ ਤੇ ਉਹ ਕੇਸ ਦੁਬਾਰੇ ਰੀਟ੍ਰਾਇਲ ਚੱਲ ਪਿਆ ਤੇ ਉਹ ਫੇਰ ਅਜੇ ਤੱਕ ਹੁਣ ਉਹ 2014 ਹੋ ਗਏ, ਅਜੇ ਤੱਕ ਉਹ ਕੇਸ ਜਿਹੜਾ ਉਹ ਮੁਕਾਇਆ ਨਹੀਂ, ਕਿਉਂਕਿ 2010 ਚ ਦੁਬਾਰੇ ਚੱਲ ਪਿਆ। ਇਸੇ ਤਰ੍ਹਾਂ ਹਰਮਿੰਦਰ ਸਿੰਘ ਮਿੰਟੂ ਦੇ ਉੱਤੇ ਜਿਹੜੇ ਕੇਸ ਦੇ ਵਿੱਚ ਪੁਲਿਸ ਰਿਮਾਂਡ ਭੋਗਪੁਰ ਥਾਣੇ ਦਾ ਕੇਸ ਹੈ, FIR ਨੰਬਰ 103/2009 ਸਨ ਦਾ, ਉਹਦੇ ਵਿੱਚ ਆਲਰੇਡੀ 8 ਬੰਦੇ ਅਕਿਊਟ ਕਰ ਚੁੱਕੀ ਆ ਕੋਰਟ, ਟ੍ਰਾਇਲ ਕੋਰਟ ਹੀ ਅਕਿਊਟ ਕਰ ਚੁੱਕੀ ਹੈ। 17/18 ਦੀ ਅਨਲੌਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਦਾ ਉਹ ਕੇਸ ਆ। ਤੇ ਜਿਹੜੇ ਹੋਰ ਵੀ ਕੇਸ ਨੇ ਜਿਨ੍ਹਾਂ ਦਾ ਨਾਂ ਅਖਬਾਰਾਂ ਦੇ ਰਾਹੀਂ ਹਰਮਿੰਦਰ ਸਿੰਘ ਮਿੰਟੂ ਦੇ ਨਾਲ ਜੋੜਿਆ ਜਾ ਰਿਹਾ, ਭਾਵੇਂ ਉਹ ਏਅਰਫੋਰਸ ਸਟੇਸ਼ਨ ਹਲਵਾਰਾ ਦੇ ਬਾਹਰ ਖੜੀ ਕਾਰ ਦੀ ਐਕਸਪਲੋਜ਼ਿਵ ਐਕਟ ਦਾ ਕੇਸ ਹੋਵੇ, ਉਹਦੇ ਵਿੱਚ 4 ਬੰਦੇ ਬਰੀ ਹੋ ਚੁੱਕੇ, ਜਾਂ ਨਾਭਾ ਗੈਸ ਪਲਾਂਟ ਦਾ ਉਹ ਵੀ ਬੰਦੇ ਬਰੀ ਹੋ ਚੁੱਕੇ, ਇੱਕ ਲੁਧਿਆਣੇ ਰਿਕਵਰੀ ਹੋਈ ਸੀ ਜਗਰਾਓਂ, ਉਹ ਬੰਦੇ ਬਰੀ, ਉਹਨਾਂ ਚੋਂ 4 ਬੰਦੇ ਬਰੀ ਹੋ ਚੁੱਕੇ ਆ। ਇਸੇ ਤਰ੍ਹਾਂ 2009 ਦੀ ਜੇ ਗੱਲ ਕਰੀਏ, ਭਾਈ ਦਲਜੀਤ ਸਿੰਘ ਬਿੱਟੂ ਦੇ ਉੱਤੇ, ਮੇਰੇ ਉੱਤੇ ਵੀ ਕੇਸ ਪਏ, ਉਹ ਕੇਸ ਜਿਹੜੇ 2009 ਵਾਲੇ ਸੀ ਭਾਈ ਦਲਜੀਤ ਸਿੰਘ ਬਿੱਟੂ ਤੇ, ਉਹ ਵੀ ਬਰੀ ਹੋ ਚੁੱਕੇ ਆ। ਭਾਈ ਕੁਲਵੀਰ ਸਿੰਘ ਬੜਾ ਪਿੰਡ ਤੇ 2012 ਚ ਕੇਸ ਪਿਆ ਸੀ, ਪਿਸਤੌਲ ਦੀ ਝੂਠੀ ਰਿਕਵਰੀ ਪਾਈ, ਉਹ ਵੀ ਬਰੀ ਹੋ ਗਿਆ। ਤੇ ਇਸ ਤਰ੍ਹਾਂ ਜਿਹੜੇ ਹੋਰ ਵੀ ਜਿਹੜੇ ਕੇਸ ਜਿਹੜੇ ਛੋਟੇ ਮੋਟੇ ਛਿੱਟ ਪੁੱਟ ਕੁਛ ਬਾਹਰੋਂ ਲਿਆ ਕੇ ਬੰਦਿਆਂ ਤੇ, ਜਾਂ ਬਾਹਰੋਂ ਲਿਆ ਕੇ ਭਾਈ ਲਾਹੌਰੀਏ ਦੇ ਉੱਤੇ ਕੇਸ ਪਏ ਸੀ, ਲੁਧਿਆਣੇ ਸੀ 4 ਕੇਸ ਬਰੀ ਹੋ ਚੁੱਕੇ, ਹਰਨੇਕ ਸਿੰਘ ਭੱਪ ਦੇ 5 ਕੇਸ ਲੁਧਿਆਣੇ ਬਰੀ ਹੋ ਚੁੱਕੇ। ਸੋ ਇੱਕ ਲੰਬੀ ਲਾਈਨ ਆ ਬਰੀ ਹੋਏ ਕੇਸਾਂ ਦੀ, ਜਿਹੜਾ ਜਦੋਂ ਅਰੈਸਟ ਕੀਤੀ ਜਾਂਦੀ ਆ ਇੰਨਾ ਦਹਿਸ਼ਤ ਦਾ ਮਾਹੌਲ ਕ੍ਰੀਏਟ ਕੀਤਾ ਜਾਂਦਾ, ਕਚਹਿਰੀਆਂ ਦੇ ਵਿੱਚ ਪੁਲਿਸ ਲਾਤੀ
ਹਾਂਜੀ ਜਾਂਦੀ ਹੈ। ਲੋਕਾਂ ਨੂੰ ਇਵੇਂ ਦਰਸਾਇਆ ਜਾਂਦਾ ਜਿਵੇਂ ਇਹ ਬੰਦਾ ਨਾ ਫੜਦੇ ਤੇ ਪਤਾ ਨਹੀਂ ਕੀ ਹੋ ਜਾਣਾ ਸੀ। ਜੀ ਪਰ ਜੇ ਇਹ ਦੇਖੀਏ ਇੱਕ ਲੰਬਾ ਸਮਾਂ ਹੋ ਗਿਆ ਪੰਜਾਬ ਦੇ ਵਿੱਚ ਕੋਈ ਵੀ ਐਸੀ ਅਣਹੋਣੀ ਘਟਨਾ ਜਿਹੜੀ ਨਹੀਂ ਵਾਪਰੀ। ਜਿਹੜੀ ਵਾਪਰੀ ਆ ਉਹ ਇਹਨਾਂ ਦੀਆਂ RSS ਦੀਆਂ ਜਥੇਬੰਦੀਆਂ ਵੱਲੋਂ ਜਾਂ ਕੁਝ ਨਿੱਜੀ ਦੁਸ਼ਮਣੀਆਂ 'ਚ ਕੋਈ ਕਤਲ ਹੋਏ ਤੇ ਉਹਨਾਂ ਨੂੰ ਅੱਤਵਾਦ ਦੀਆਂ ਘਟਨਾਵਾਂ ਦੇ ਨਾਲ ਜੋੜ ਕੇ ਤੇ ਜਿਹੜੀਆਂ ਸਿੱਖ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ। ਮੇਰੇ ਹਿਸਾਬ ਦੇ ਨਾਲ ਪਿਛਲੇ 4-5 ਸਾਲਾਂ ਦੇ ਵਿੱਚ 70 ਦੇ ਕਰੀਬ ਜਿਹੜੇ ਆ ਉਹ ਕੇਸ ਜਿਹੜੇ ਆ ਉਹ ਬਰੀ ਹੋਏ ਆ। ਜਿਹੜੇ ਜਦੋਂ ਪਾਏ ਗਏ ਸੀ ਤੇ ਉਹ ਇੱਕ ਵੱਡਾ ਹੂਆ ਖੜਾ ਕੀਤਾ ਸੀ। ਲਿੱਲੀ ਸ਼ਰਮਾ ਮਰਡਰ ਕੇਸ ਜਿਹੜਾ ਡੇਰਾ ਪ੍ਰੇਮੀ ਸੀ 2009 ਦੇ ਵਿੱਚ ਜੁਲਾਈ ਦੇ ਵਿੱਚ ਕਤਲ ਹੋਇਆ ਸੀ। ਉਸ ਕੇਸ ਦੇ ਵਿੱਚ ਭਾਈ ਦਲਜੀਤ ਸਿੰਘ ਬਿੱਟੂ, ਮਨਤੀਰ ਸਿੰਘ ਹੋਣੀ, ਭਾਈ ਬਲਵੀਰ ਸਿੰਘ, ਉਹ ਕੇਸ 9 ਜਣਿਆਂ ਦਾ ਜਿਹੜਾ ਬਰੀ ਹੋਇਆ। ਜਦੋਂ ਉਹ ਕੇਸ ਦੀ ਅਰੈਸਟ ਪਈ ਸੀ ਕਿੱਡੀਆਂ ਖਬਰਾਂ, ਕਿੱਡੇ ਪੁਲਿਸ ਦੇ ਬਿਆਨ। ਉਦੋਂ ਪਰਮਜੀਤ ਸਿੰਘ ਗਿੱਲ ਜਾਂ ਉਹ ਇੱਕ ਹੋਰ DGP ਉਹਨਾਂ ਦੇ ਬਿਆਨ ਸੀ ਵੀ ਜਿਨ੍ਹਾਂ ਚਿਰ ਬਿੱਟੂ ਨੂੰ ਸਜ਼ਾ ਨਹੀਂ ਦਿਵਾਉਂਦੇ ਅਸੀਂ ਸਾਹ ਨਹੀਂ ਲੈਣਾ। ਹੁਣ ਵੀ ਇਹੋ ਹੀ ਸੁਮੇਧ ਸੈਣੀ ਆਪ ਇੱਕ ਕ੍ਰਿਮੀਨਲ ਬੰਦਾ ਜਿਹਦੇ ਉੱਤੇ ਅਗਵਾਹ ਤੇ ਕਤਲ ਦੇ ਕੇਸ ਦਿੱਲੀ 'ਚ ਚੱਲ ਰਹੇ ਆ ਤੇ ਉਹ ਐਸਾ ਮਾਹੌਲ ਬਣਾ ਕੇ ਰੱਖਣਾ ਚਾਹੁੰਦਾ ਨਾਲ ਪ੍ਰਕਾਸ਼ ਸਿੰਘ, ਸੁਖਬੀਰ ਸਿੰਘ ਬਾਦਲ ਨਾਲ ਜਾਂ ਏਜੰਸੀ ਦਾ ਐਸਾ ਮਾਹੌਲ ਬਣਾ ਕੇ ਰੱਖਣੀਆਂ ਚਾਹੁੰਦੀਆਂ ਜਿਹਦੇ 'ਚੋਂ ਇਹ ਦਰਸਾਇਆ ਜਾ ਸਕਦਾ ਵੀ ਪੰਜਾਬ ਦੇ ਵਿੱਚ ਅੱਤਵਾਦ ਕਿਸੇ ਵੀ ਤਾਂ ਜਿਹੜਾ ਸਮੇਂ ਆ ਸਕਦਾ ਜਾਂ ਬਾਹਰੋਂ ਲਿਆ ਕੇ ਬੰਦਿਆਂ ਨੂੰ ਝੂਠੇ ਕੇਸ ਜਾਂ ਜਿਹੜੇ ਪੋਲੀਟੀਕਲੀ ਸੈਪਰੇਟ ਸੋਚ ਰੱਖਦੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਤੰਗ ਕੀਤਾ ਜਾਂਦਾ। ਬਿੱਟੂ ਭਾਈ ਦੇ 33 ਕੇਸਾਂ ਦੇ ਵਿੱਚੋਂ 30 ਕੇਸ ਜਿਹੜੇ ਬਰੀ ਹੋ ਚੁੱਕੇ ਆ। ਤੇ ਸੋ ਇੱਕ ਲੰਬੀ ਲਿਸਟ ਹੈਗੀ ਆ ਜਿਨ੍ਹਾਂ ਦਾ ਵੇਰਵਾ ਦਿੱਤਾ ਜਾ ਸਕਦਾ ਵੀ ਜਦੋਂ ਉਹ ਕੇਸ ਪਏ ਸੀ ਤਾਂ ਬੜੇ ਹਊਏ ਖੜੇ ਕੀਤੇ ਜਾਂਦੇ। ਮੈਂ ਇਹ ਆਪਣੇ ਕਾਨੂੰਨੀ ਤਜਰਬੇ ਤੇ ਦਾਅਵੇ ਨਾਲ ਕਹਿ ਸਕਦਾ ਜਿੰਨੇ ਵੀ ਹੁਣ ਕੇਸ ਪਾਏ ਜਾ ਰਹੇ ਨੇ। ਜੀ ਹੈਲੋ ਵਿਊਅਰਸ, ਸਾਡੇ ਕੋਲ ਹੋਰ ਵੀ ਬਹੁਤ ਸਾਰੇ ਕੁਐਸਚਨ ਜਿਹੜੇ ਨੇ। ਲੱਗਦਾ ਕਿ ਇਹਨਾਂ ਦੀ ਪੰਜਾਬ ਦੇ ਵਿੱਚ ਫੋਨ ਲਾਈਨ ਕੱਟੀ ਗਈ ਹੈ। ਵੀ ਵਿਲ ਟੇਕ ਅ ਸਮਾਲ ਸ਼ਾਰਟ ਬ੍ਰੇਕ ਓਵਰ ਹੇਅਰ। ਬ੍ਰੇਕ ਤੋਂ ਬਾਅਦ ਵੀ ਅਸੀਂ ਸਵਾਲਾਂ ਦਾ ਸਿਲਸਿਲਾ ਇਹਨਾਂ ਦੇ ਨਾਲ ਹੀ ਜਾਰੀ ਰੱਖਾਂਗੇ। ਸੋ ਪਲੀਜ਼ ਕੀਪ ਵਾਚਿੰਗ ਨਿਊਜ਼ TV 84। ਵਿਲ ਬੀ ਰਾਈਟ ਬੈਕ ਆਫਟਰ ਅ ਸ਼ਾਰਟ ਬ੍ਰੇਕ।